दर्शकों ब्रेक तो बाद तुहाडा स्वागत है जी। डॉक्टर साहब साडे कोल गुरजीत सिंह जी ने फेसबुक ते हफ्तावारी आर्टिकल लिखा है। इन्होंने फ्रांस पैरिस तो लिखा है। ये कहते हैं जी बिल्कुल महान है भारत जिवें दे हालात पंजाब च बनते जा रहे हैं। आने वाले पंजाब ते भैया राज होना है, फिर भारत तां महान ही होना है। बाकी सिख कौम जे अज भी समझे कि इन्हां दो कौमां हिंदू अते मुसलमान विचाले साडा कुछ नहीं बनना, इन्हां दे मसले इन्ने गंभीर हैं कि कदे निबड़ने नहीं अते असी इन्हां दी दुश्मनी विच मारे जाना है। किरपा करके खालिस्तान दे मुद्दे नूं समझो अते वध तों वध चक्को तां जो दुनिया ते साडी आज़ादी दा खित्ता कायम किया जा सके। जी डॉक्टर साहब इन्होंने वीर गुरजीत सिंह होरां ने जिहड़ा पैरिस तो सानू लिखिआ जी साडे वीकली आर्टिकल्स हुंदे ने उन्हां दे उत्ते भी कामेंट जिहड़े ने बहुत सारे आंदे ने, बहुत वारी असीं पिक नहीं करदे क्योंकि साडा हुंदा है भी जिहड़े SOS के हवाले नाल होण उही असीं लैंदे जी। लिखतां भी और फेसबुक मैसेज भी वैसे बहुत सारा बैकअप है। मैं माफ़ी भी चाहता दर्शकों तो कि असीं समहो कोशिश कर रहे हैं ਜਾਂ 1-2 प्रोग्राम एक्सक्लूसिवली ਇਹਦੇ ਤੇ ਹੀ ਕਰੀਏ ਤਾਂ ਹੀ बैकलॉग ਜਿਹੜਾ ਹੈ ਉਹ ਖਤਮ ਹੋਏਗਾ ਜੀ। ਸੋ ਉਹਨਾਂ ਨੇ ਇਹ ਕਿਹਾ ਵੀ ਪੰਜਾਬ 'ਚ ਇਸ ਤੇਜ਼ੀ ਦੇ ਨਾਲ ਪਈਏ ਆ ਰਹੇ ਨੇ, ਇਹ ਪਈਆ ਰਾਜ ਹੈ जी और यही पईया राज ही बन जा रहा। और ये हुण जदों तुसीं ट्रैवल अराउंड करते हो फिर बहुत सारिਆਂ ਦੇ ਨਾਲ 1-to-1 भी मिलन का मौका बनता है। सो कैलीफोर्निया च भी ये वो गल्लां कर रहे सी जदों असीं फ्रेजनो और इस बेल्ट दे विच गए। उन्होंने कहा कि जी इत्थों जाते हैं मिलियन 2-2 मिलियन ला के कोठियां बना रहे हैं, उत्थे भईया ही रहिंदे ने अल्टीमेटली तो भईया ने ही रहना, भईया ने ही कब्जा करना। और खेत जिहड़े ने खेतों दे विच भी जिहड़े पूरा भईयां दे ग्रुप 28-30 भी जिवें इत्थे हायरिंग एजेंसीज ने इदां हुण दलाल भी ने, वो तुहानूं पुछदे ने जी दसो किन्ने चाहीदे ने भईए ते ਉਹ उन्ने तुहानूं प्रोवाइड कर दिंदे ने। जे खेतां 'ਚ 20-30 लगे हुए ने ਉਹ मालक तो भी ਉਹਦਾ पैसे लैंदे ने, ਉਹਨਾਂ ਤੋਂ भी लैंदे ने जी। और ਇਹ ਇੱਕ पूरे ਦਾ पूरा पंजाब ਦਾ ਸਾਰਾ ਜਿਹੜਾ ਪਿੰਡਾਂ ਦਾ ਨੈਟਵਰਕ ਹੈ ਉਹਦੇ 'ਚ ਰਹਿਣ ਲਈ ਉਹਨਾਂ ਨੂੰ ਉਹਨਾਂ ਕੋਠੀਆਂ 'ਚ ਹੀ ਥਾਵਾਂ ਦੇ ਦਿੰਦੇ ਨੇ ਕਿ ਜੀ ਚਲੋ ਖੇਤੀਬਾੜੀ ਜਿਹੜੇ ਕਰਵਾ ਰਹੇ ਨੇ ਜਾਂ ਭਾਵੇਂ ਠੇਕੇ ਤੇ ਹੀ ਕਰਵਾਉਂਦੇ ਨੇ ਔਰ ਉੱਥੇ ਹੀ ਉਹ ਰਹਿੰਦੇ ਨੇ, ਉੱਥੇ ਹੀ ਉਹ ਸਾਰੇ ਖਾਣਾ ਵੀ ਬਣਾਉਂਦੇ ਨੇ ਔਰ ਉਹ ਉਹਨਾਂ ਦਾ ਆਣ ਜਾਣ ਵੀ ਕੋਠੀਆਂ ਦਾ ਉਹਨਾਂ ਦੇ ਰਹਿਣ ਲਈ ਨੇ ਜੀ। ਔਰ ਜ਼ਬਾਨ ਦੇ ਹਵਾਲੇ ਨਾਲ ਵੀ ਕੁਦਰਤੀ ਇੱਕ ਉੱਥੇ ਮਸ਼ਹੂਰ ਕਾਲਜ ਹੈ ਛਾਪਿਆਂ ਵਾਲੀ 'ਚ, ਉੱਥੋਂ ਦੇ ਇੱਕ ਪ੍ਰੋਫੈਸਰ ਵੀ ਆਏ ਹੋਏ ਸੀਗੇ ਸੈਮੀਨਾਰ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਪਾਰਟਿਸਿਪੇਸ਼ਨ ਸੀ। ਸੋ ਜਿਹੜੀ ਅੰਦਰੂਨੀ ਸਾਰੀ ਗੱਲਬਾਤ ਹੈ ਜਾਂ ਜਿਸ ਕਿਸਮ ਦਾ ਮਾਹੌਲ ਮਾਲਵੇ ਦੇ ਵਿੱਚ ਖਾਸ ਤੌਰ 'ਤੇ ਜਿੱਥੇ ਕਿ ਰਜਨੀਸ਼ ਅਰੋੜਾ ਸ਼ਾਇਦ ਕਿਤੇ ਲਾਇਆ ਹੋਇਆ ਵੀ ਸੀ ਕੋਈ ਟੈਕਨੀਕਲ ਯੂਨੀਵਰਸਿਟੀ 'ਚ ਕਿ ਉਹਨਾਂ ਉੱਥੋਂ ਦੀਆਂ ਖਬਰਾਂ ਤੋਂ ਪਤਾ ਲੱਗਦਾ ਹੈ ਕਿ ਕਿਵੇਂ ਜ਼ਬਰਦਸਤੀ ਕਈ ਥਾਵਾਂ ਦੇ ਉੱਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਕੈਂਪ ਲਵਾਏ ਜਾਂਦੇ ਨੇ ਜਿੱਥੇ ਜਿੱਥੇ ਪ੍ਰਿੰਸੀਪਲ ਦੂਜੇ RSS ਤੇ ਲੱਗੇ ਹੋਏ ਨੇ, ਉਹਨਾਂ ਦੇ VC ਲੱਗੇ ਹੋਏ ਨੇ। ਸੋ ਇਹ ਜਿਹੜਾ ਮਾਹੌਲ ਹੈ ਉੱਥੇ ਜਿਹੜਾ ਹੈ ਉਹ ਉਹਨਾਂ ਦਾ ਕਾਡਰ ਲਗਾਤਾਰ ਸਵੈਲ ਹੋ ਰਿਹਾ। ਜੇ ਹੁਣ ਪ੍ਰੋਫੈਸਰ ਜਾਂ ਪ੍ਰਿੰਸੀਪਲ ਲਵਾਉਣਾ ਚਾਹੁੰਦੇ ਨੇ ਤੇ ਜੇ ਟੈਕਨੀਕਲ ਯੂਨੀਵਰਸਿਟੀ 'ਚ ਇੱਕ ਬੰਦਾ ਬੈਠਾ ਹੈ ਤਾਂ ਉਹਨੂੰ ਕੋਈ ਰਜਿਸਟ ਕਰਦਾ ਹੈ ਤੇ ਉਹਦੀ ਮਾਨਤਾ ਖਤਮ ਕਰਨ ਤੱਕ ਜਾਂਦੇ ਨੇ ਜਾਂ ਉਹਨਾਂ ਨੂੰ ਉਹ ਇਗਨੋਰ ਕਰਦੇ ਨੇ, ਉਹ ਫਿਰ ਉਹਨਾਂ ਦੀ ਮਜਬੂਰੀ ਬਣ ਜਾਂਦਾ ਉਹ ਸਾਰੇ ਨੂੰ ਕਰਨਾ। ਸੋ ਅਖੀਰ 'ਚ ਜਿਹੜੀ ਉਹਨਾਂ ਨੇ ਗੱਲ ਕਹੀ ਹੈ ਕਿ ਵੀ ਇਹ ਜਿਹੜੀ ਇਹਨਾਂ ਦਾ ਇੰਡੀਆ ਔਰ ਪਾਕਿਸਤਾਨ ਦਾ ਆਪਸੀ ਟਕਰਾਅ ਹੈ ਜਾਂ ਇਹਨਾਂ ਦਾ ਕਲੈਸ਼ ਆ ਉਹ ਤਾਂ ਸਦੀਆਂ ਤੋਂ ਇਹ ਨਹੀਂ ਮੁੱਕਣਾ ਤੇ ਅਸੀਂ ਆਪਣਾ ਖਾਲਿਸਤਾਨ ਦਾ ਮੁੱਦਾ ਪ੍ਰਮੋਟ ਕਰੀਏ। ਜੇ ਵੀਰ ਪ੍ਰੋਗਰਾਮ ਲਗਾਤਾਰਤਾ ਨਾਲ ਦੇਖਦੇ ਨੇ ਫਿਰ ਮੇਰਾ ਖਿਆਲ ਹੈ ਉਹ ਚੰਗੀ ਤਰ੍ਹਾਂ ਸਮਝਦੇ ਹੋਣਗੇ ਕਿ ਕਿਵੇਂ ਸਾਡਾ ਮੁੱਖ ਮੁੱਦਾ ਮੁੱਖ ਨਿਸ਼ਾਨਾ ਹੀ ਇਹ ਹੈ। ਔਰ ਅਸੀਂ ਵੀ ਜਦੋਂ ਇਹਨਾਂ ਦੋਨਾਂ ਮੁਲਕਾਂ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਤਾਂ ਸਾਡਾ ਇਹ ਹੁੰਦਾ ਕਿ 1000 ਸਾਲ ਦੀ ਸਾਈਕੋ ਹਿਸਟਰੀ ਹੈ, ਉਹਨਾਂ 'ਚ ਗੁਲਾਮੀ ਦੀ, ਇਹਨਾਂ 'ਚ ਹਾਕਮੀ ਦੀ, ਮਾਲਕੀ ਦੀ जी। और ये जो मर्जी कर लैन, सार्क मीटिंगां कर लैन, कोई गुडविल मिशन भेज लैन, ये इन्हां दी दुश्मनी जिहड़ी साइको हिस्टरी दी ओह रहनी है। इस दे उल्ट सिख कौम जिहड़ी है जे 18वीं सदी च असीं जुल्म दे खिलाफ लड़े तो कोई इस्लाम दे खिलाफ लड़ाई नहीं सी। ਉਹਦੇ 'ਚ ਵੀ ਹਰਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਰੱਖਦੇ ਨੇ, ਨਬੀ ਖਾਨ ਗਨੀ ਖਾਨ ਹੋਏ, ਪੀਰ ਬੁੱਧੂ ਸ਼ਾਹ ਵਰਗੇ ਹੋਣ ਜਿਨ੍ਹਾਂ ਨੇ ਸਭ ਤੋਂ ਔਖੇ ਸਮੇਂ 'ਚ ਆ ਕੇ ਜਿਹੜਾ ਉਹ ਗੁਰੂ ਸਾਹਿਬ ਦੇ ਨਾਲ ਖਲੋਤੇ ਨੇ। ਸੋ ਇਸੇ ਤਰ੍ਹਾਂ ਅੱਜ ਵੀ ਸਾਡੀ ਲੜਾਈ ਕੋਈ ਹਿੰਦੂ ਧਰਮ ਨੂੰ ਮੰਨਣ ਵਾਲਿਆਂ ਦੇ ਨਾਲ ਨਹੀਂ ਹੈ, ਇੰਡੀਅਨ ਸਟੇਟ ਦੇ ਨਾਲ ਹੈ। ਔਰ ਖਾਲਿਸਤਾਨ ਹੀ ਇਹਨਾਂ ਦੋਨਾਂ ਦੇ ਵਿਚਕਾਰ ਜਮਨਾ ਪਾਰ ਇਹਨਾਂ ਦਾ ਹਿੰਦੂ ਸੱਭਿਅਤਾ ਦਾ ਕੇਂਦਰ ਹੈ। UP ਬਿਹਾਰ ਗੰਗਾ ਜਮਨਾ ਕਲਚਰ
ਔਰ ਇਧਰ ਵਾਘਾ ਪਾਰ ਇੱਥੋਂ ਸ਼ੁਰੂ ਹੋ ਕੇ ਮੋਰਾਕੋ ਤੱਕ ਇਸਲਾਮਿਕ ਕਲਚਰ ਹੈ ਔਰ ਅਸੀਂ ਇਹਨਾਂ ਦੇ ਵਿਚਕਾਰ ਇੱਕ ਬਫਰ ਸਟੇਟ ਦੇ ਤੌਰ ਤੇ ਜਿਹੜਾ ਹੈ ਉਹ ਇਹਨਾਂ ਦੋਨਾਂ ਨੂੰ ਸੈਪਰੇਟ ਵੀ ਰੱਖਾਂਗੇ। ਔਰ ਇਹੀ ਇੱਕ ਤਰੀਕਾ ਹੈ ਜਿੱਥੇ ਕਿ ਸਾਊਥ ਏਸ਼ੀਆ ਦੇ ਵਿੱਚ ਪਰਮਾਨੈਂਟ ਪੀਸ ਔਰ ਪ੍ਰੋਸਪੈਰਿਟੀ ਹੋ ਸਕਦੀ ਹੈ ਔਰ ਸਿੱਖਾਂ ਦੇ ਹੱਕ ਵੀ ਮਹਿਫੂਜ਼ ਜਿਹੜੇ ਨੇ ਉਹ ਆਪਣੀ ਆਜ਼ਾਦ ਹਸਤੀ ਆਪਣੇ ਆਜ਼ਾਦ ਮੁਲਕ ਖਾਲਿਸਤਾਨ ਦੇ ਨਾਲ ਹੀ ਹੋਣਗੇ। ਸੋ ਇਹਨਾਂ ਦਾ ਵੀਰ ਗੁਰਜੀਤ ਸਿੰਘ ਜੀ ਦਾ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਇਤਿਹਾਸਕ ਅਹਿਮੀਅਤ। ਇਤਿਹਾਸਕ ਅਹਿਮੀਅਤ ਸਿੱਖ ਇਤਿਹਾਸ ਦੇ ਹਵਾਲੇ ਨਾਲ 1764 ਦੇ ਵਿੱਚ ਅੱਜ ਦੇ ਦਿਨ ਅਹਿਮਦ ਸ਼ਾਹ ਅਬਦਾਲੀ 7ਵੀਂ ਵਾਰ ਹਮਲਾਵਰ ਹੋਇਆ। ਫਿਰ ਕਿਉਂਕਿ ਉਹਨੇ ਘੱਲੂਘਾਰਾ 1762 ਦਾ ਵਰਤਾਇਆ ਸੀ, ਹਰਮੰਦਰ ਸਾਹਿਬ ਅਕਾਲ ਤਖਤ ਢਾਹ ਢੇਰੀ ਕੀਤਾ ਸੀ ਜੀ, ਸਿੱਖਾਂ ਨੇ ਉਹਦਾ ਬਦਲਾ ਵੀ ਲਿਆ ਸੀ। ਉਹਨੂੰ ਫਿਰ 4 ਮਹੀਨੇ 'ਚ ਹਰਾ ਕੇ ਉਹਨੂੰ ਵਾਪਸ ਬਣਾਇਆ। ਇਸ ਵਾਰੀ ਫਿਰ ਅਬਦਾਲੀ ਜਿਹੜਾ ਸਿੱਧਾ ਫੌਜ ਲੈ ਕੇ ਅਕਾਲ ਤਖਤ ਦੇ ਉੱਤੇ ਚੜ੍ਹਿਆ। 30,000 ਫੌਜ ਸੀ ਔਰ ਉਸ ਵੇਲੇ ਗੁਰਦੁਆਰਿਆਂ ਦੀ ਜਾਂ ਹਰਮੰਦਰ ਸਾਹਿਬ ਦੀ ਸੇਵਾ ਸੰਭਾਲ ਦੇ ਲਈ ਸ਼ਹੀਦ ਬਾਬਾ ਗੁਰਬਖਸ਼ ਸਿੰਘ, ਜਿਨ੍ਹਾਂ ਨੂੰ ਅਸੀਂ ਆਪਣੇ ਇਤਿਹਾਸ ਦੇ ਨਾਇਕ ਮੰਨਦੇ, ਉਹ 30 ਸਿੰਘਾਂ ਦੇ ਨਾਲ ਉਸ ਅਕਾਲ ਬੁੰਗੇ ਦੇ ਵਿੱਚ ਨਿਵਾਸ ਕਰਦੇ ਸੀ। ਉਹਨਾਂ 30 ਸਿੰਘਾਂ ਨੇ ਜਿਵੇਂ ਬਹਾਦਰੀ ਦੇ ਨਾਲ 30 ਲੱਖ ਫੌਜ ਦਾ ਟਾਕਰਾ ਕੀਤਾ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਦੀ ਰਾਖੀ ਲਈ। ਉਹ ਅਬਦਾਲੀ ਦੇ ਨਾਲ ਆਇਆ ਜਿਹੜਾ ਕਾਜ਼ੀ ਨੂਰਦੀਨ ਜਾਂ ਨੂਰ ਮੁਹੰਮਦ ਉਹਦਾ ਨਾਂ ਹੈ ਜੀ, ਉਸ ਨੇ ਆਪਣੇ ਜਿਹੜਾ ਉਹ ਹਿਸਟੋਰੀਅਨ ਵੀ ਸੀ, ਸਿਪਾਹ ਸਲਾਰ ਵੀ ਸੀ, ਉਹਦੇ 'ਚ ਲਿਖਿਆ ਔਰ ਉਹਨੂੰ ਕੋਟ ਕੀਤਾ ਜਾਂਦਾ। ਸਰ ਕਪੂਰ ਸਿੰਘ ਅਕਸਰ ਕੋਟ ਕਰਦੇ ਸੀ ਕਿ ਵੀ ਉਹ ਹੈਰਾਨ ਰਹਿ ਗਏ ਕਿ ਇੰਨੀ ਵੱਡੀ ਫੌਜ ਉਹਨਾਂ ਨੇ ਕੇਸਰੀ ਬਾਣਾ ਪਹਿਨੇ। ਹਰਮੰਦਰ ਸਾਹਿਬ ਪ੍ਰਾਚੀਨ ਪੰਥ ਪ੍ਰਕਾਸ਼ ਭਾਈ ਰਤਨ ਸਿੰਘ ਭੰਗੂ ਨੂੰ ਵੀ ਉਹ ਵੇਰਵਾ ਦਿੱਤਾ ਹੈ ਕਿ ਕਿਵੇਂ ਉਹਨਾਂ ਦੇ ਚਿਹਰੇ ਦੇ ਉੱਤੇ ਦਗ-ਦਗ ਲਾਲੀਆਂ ਨੇ, ਮੌਤ ਨਾਲ ਵਿਆਹ ਕਰਨ ਦਾ ਉਹਨਾਂ ਨੂੰ ਚਾਅ ਹੈ। ਔਰ ਉਹ ਲਿਖਦਾ ਹੈ ਕਾਜ਼ੀ ਨੂਰਦੀਨ ਕਿ ਉਹਨਾਂ ਦੇ ਚਿਹਰਿਆਂ ਦੇ ਉੱਤੇ ਡਰ, ਭੈ, ਖੌਫ ਨਾਂ ਦੀ ਕੋਈ ਚੀਜ਼ ਨਹੀਂ ਸੀ ਔਰ ਕੱਲਾ ਕੱਲਾ ਜਿਹੜਾ ਹੈ ਉਹ ਅਕਾਲ ਤਖਤ ਦੀ ਅਜ਼ਮਤ ਦੇ ਲਈ ਜੂਝੇ। ਸੋ ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਪਿੱਛੇ, ਅੱਗੇ ਤਾਂ ਉਹ ਸੈਪਰੇਟ ਗੁਰਦੁਆਰਾ ਹੁੰਦਾ ਸੀ ਅਕਾਲ ਤਖਤ ਨਾਲੋਂ, ਬੁੰਗਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਉਹ ਸਥਾਪਿਤ ਹੈ ਔਰ ਇਸ ਗੱਲ ਦੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਕਾਲ ਤਖਤ ਦੀ ਅਜ਼ਮਤ ਜਿਸ ਦੇ ਲਈ ਜੂਨ 84 ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਔਰ ਉਹਨਾਂ ਦੇ ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ, ਕਿਵੇਂ ਇਹੀ ਪਰੰਪਰਾ ਬਾਬਾ ਗੁਰਬਖਸ਼ ਸਿੰਘ ਨੇ ਔਰ ਉਸ ਤੋਂ ਪਹਿਲਾਂ ਬਾਬਾ ਦੀਪ ਸਿੰਘ ਸ਼ਹੀਦ ਨੇ ਕਾਇਮ ਕੀਤੀ। ਸੋ ਅੱਜ ਉਹ ਦਿਨ ਹੈ ਜਿਸ ਦਿਨ ਕਿ ਇਹਨਾਂ ਸ਼ਹੀਦ ਬਾਬਾ ਗੁਰਬਖਸ਼ ਸਿੰਘ ਔਰ 30 ਸਾਥੀ ਸਿੰਘਾਂ ਨੇ ਸ਼ਹੀਦੀਆਂ ਪਾਈਆਂ। ਵਰਲਡ ਹਿਸਟਰੀ ਦੇ ਹਵਾਲੇ ਨਾਲ 1640 ਦੇ ਵਿੱਚ ਪੁਰਤਗਾਲ ਜਿਹੜਾ 60 ਸਾਲ ਦੀ ਸਪੈਨਿਸ਼ ਗੁਲਾਮੀ ਤੋਂ ਬਾਅਦ ਆਜ਼ਾਦ ਹੋਇਆ। 1742 ਦੇ ਵਿੱਚ ਐਂਪਰੈਸ ਐਲਿਜ਼ਾਬੈਥ ਨੇ, ਰਸ਼ੀਆ ਦੀ ਇਹ ਰਾਣੀ ਸੀ, ਨੇ ਆਰਡਰ ਕੀਤਾ ਕਿ ਸਾਰੇ ਯਹੂਦੀ ਜਿਹੜੇ ਨੇ ਉਹ ਰਸ਼ੀਆ ਚੋਂ ਨਿਕਲ ਜਾਣ। 1878 ਦੇ ਵਿੱਚ ਪਹਿਲੀ ਵਾਰ ਵਾਈਟ ਹਾਊਸ ਦੇ ਵਿੱਚ ਟੈਲੀਫੋਨ ਇੰਸਟਾਲ ਹੋਇਆ। 1918 ਦੇ ਵਿੱਚ ਜਦੋਂ ਕਿ ਫਸਟ ਵਰਲਡ ਵਾਰ ਖਾਤਮੇ ਵੱਲ ਸੀ ਜਾਂ ਆਲਮੋਸਟ ਖਤਮ ਹੋਇਆ, ਯੂਗੋਸਲਾਵੀਆ ਨੇ ਆਪਣੇ ਆਪ ਨੂੰ ਇੱਕ ਆਜ਼ਾਦ ਦੇਸ਼ ਐਲਾਨਿਆ, ਜਿਹੜਾ ਕਿ ਬਾਅਦ 'ਚ 1990 ਦੇ ਵਿੱਚ ਫਿਰ 5 ਦੇਸ਼ਾਂ 'ਚ ਸਰਬੀਆ, ਕਰੋਸ਼ੀਆ, ਬੋਸਨੀਆ, ਮੈਸੇਡੋਨੀਆ, ਕੋਸੋਵੋ ਇਸ ਦੇ ਵਿੱਚ ਟੁੱਟਿਆ। ਲੇਕਿਨ 1918 'ਚ ਇਹਨੇ ਆਪਣੀ ਇੰਡੀਪੈਂਡੈਂਸ ਦਾ ਐਲਾਨ ਕੀਤਾ। 1925 'ਚ ਯੂਕੇ ਨੇ ਵਰਲਡ ਵਾਰ ਫਸਟ ਦੇ ਵਿੱਚ ਉਹਨਾਂ ਨੇ ਜਰਮਨੀ ਦੇ ਕੋਲੋਨ ਸ਼ਹਿਰ ਦੇ ਉੱਤੇ ਆਪਣਾ ਕਬਜ਼ਾ ਕਰ ਲਿਆ ਸੀ। 7 ਸਾਲ ਬਾਅਦ ਯੂਨਾਈਟਿਡ ਕਿੰਗਡਮ ਨੇ ਉਹਨੂੰ ਵੈਕੇਟ ਕੀਤਾ। 1952 ਦੇ ਵਿੱਚ ਡੈਨਮਾਰਕ ਦੇ ਵਿੱਚ ਪਹਿਲਾ ਆਪਰੇਸ਼ਨ ਲਿੰਗ ਬਦਲੀ ਦਾ ਹੋਇਆ। ਅਸੀਂ ਤਾਂ ਬਾਣੀ 'ਚ ਪੜ੍ਹਦੇ ਸੀ ਨਾ, ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ, ਕਿ ਵੀ ਅਕਾਲ ਪੁਰਖ ਦੀ ਦੇਖੋ ਜਿਹਨੂੰ ਨਾਰੀ ਨੂੰ ਪੁਰਖ ਬਣਾ ਦੇ, ਪੁਰਖ ਨੂੰ ਨਾਰੀ ਬਣਾ ਦੇ। ਤੇ ਡੈਨਮਾਰਕ ਵਾਲਿਆਂ ਨੇ ਜਿਹੜਾ ਸੈਕਸ ਚੇਂਜ ਜਿਹੜੀ ਹੈ ਉਹ ਬਾਈ ਆਪਰੇਸ਼ਨ ਕੀਤਾ। ਹੁਣ ਤਾਂ ਕਈ ਪਾਸੇ ਹੋ ਰਿਹਾ। 1955 ਦੇ ਵਿੱਚ ਰੋਜ਼ਾ ਪਾਰਕ ਨਾਂ ਦੀ ਬਹਾਦਰ ਬਲੈਕ ਵੂਮਨ ਐਲਾਬਾਮਾ ਦੇ ਵਿੱਚ, ਕਿਉਂਕਿ 1955 ਤੱਕ ਵੀ ਬੱਸਾਂ 'ਚ ਸੀਟਾਂ ਰਿਜ਼ਰਵ ਸੀ ਕਿ ਇੱਥੇ ਗੋਰੇ ਬਹਿਣਗੇ, ਪਿੱਛੇ 2 ਸੀਟਾਂ ਰੱਖੀਆਂ ਸੀ ਕਿ ਉੱਥੇ ਕਾਲੇ ਬਹਿ ਸਕਦੇ ਨੇ। ਪਰ ਉਹਦੇ 'ਚ ਵੀ ਇਹ ਸੀ ਕਿ ਜੇ ਗੋਰਾ ਆ ਜਾਏ ਤੇ ਕਾਲਾ ਜਾਂ ਕਾਲੀ ਬੈਠੇ ਨੇ ਉਹਨਾਂ ਨੂੰ ਉੱਠਣਾ ਪੈਂਦਾ ਸੀ। ਸੋ ਰੋਜ਼ਾ ਪਾਰਕ ਬੈਠੀ ਸੀ, ਐਲਾਬਾਮਾ ਦੀ ਗੱਲ ਹੈ, ਉਹ ਆਇਆ ਗੋਰਾ, ਉਹਨੇ ਉੱਠਣ ਤੋਂ ਨਾ ਕਹਿੰਦੇ ਮੈਂ ਨਹੀਂ ਉੱਠਦੀ ਤੇ ਤੂੰ ਕੋ ਖਾਸ ਹੈ, ਔਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਰੋਜ਼ਾ ਪਾਰਕ ਨੂੰ। ਮੈਨੂੰ ਰੋਜ਼ਾ ਪਾਰਕ ਨੂੰ ਮਿਲਣ ਦਾ ਵੀ ਮੌਕਾ ਮਿਲਿਆ, ਹੁਣ ਤਾਂ ਉਹ ਚੜ੍ਹਾਈ ਕਰ ਚੁੱਕੀ ਹੈ। ਸੋ ਜਿਹੜੀ ਬਾਅਦ ਦੇ ਵਿੱਚ ਉਦੋਂ ਅਜੇ ਮਾਰਟਨ ਲੂਥਰ ਕਿੰਗ, ਮੈਲਕਮ ਐਕਸ ਇਹ ਤਾਂ 1960 'ਚ ਫਿਰ ਪੋਪੂਲਰ ਹੁੰਦੇ ਨੇ। ਸੋ ਰੋਜ਼ਾ ਪਾਰਕ ਉਹ ਬਹਾਦਰ ਔਰਤ ਸੀ
ਜਿਨੇ ਇਸ ਮੁਲਕ ਦੇ ਵਿੱਚ ਇਹ ਜਿਹੜੇ ਰੇਸ ਬੇਸਡ ਲਾਅ, ਸਿਵਲ ਲਿਬਰਟੀਜ਼ ਇਹਨਾਂ ਦੇ ਚੇਂਜ ਕਰਨ ਦੇ ਲਈ ਇਹੀ ਬਹਾਦਰੀ ਹੁੰਦੀ ਹੈ। ਚੈਲੰਜ ਦੀ ਆਵਾਜ਼ ਇਦਾਂ ਹੀ ਨਿਕਲਦੀ ਹੈ, ਕੋਈ ਖਲੋ ਕੇ ਚੈਲੰਜ ਕਰੇ। ਸੋ ਅੱਜ ਦੇ ਦਿਨ ਸੀ ਕਿ ਉਹਨੇ ਚੈਲੰਜ ਕੀਤਾ ਔਰ ਗ੍ਰਿਫਤਾਰ ਹੋਈ, ਪਰ ਉਹਦੇ ਨਾਲ ਇੱਕ ਮੂਵਮੈਂਟ ਖੜੀ ਹੋ ਗਈ ਜਿਹਨੇ ਅਲਟੀਮੇਟਲੀ ਫਿਰ ਇਹ ਸਾਰੇ ਜਿਹੜੇ ਡਿਸਕ੍ਰਿਮੀਨੇਟਰੀ ਲਾਅ ਸੀ ਉਹ ਤੋੜੇ ਔਰ ਇਹਦੀ ਬਦੌਲਤ ਹੀ ਫਿਰ ਅੱਜ ਅਸੀਂ ਲੋਕ ਵੀ ਇਹਨਾਂ ਮੁਲਕਾਂ 'ਚ ਆ ਸਕੇ। ਅਦਰਵਾਈਜ਼ ਇਮੀਗ੍ਰੇਸ਼ਨ ਦੇ ਉੱਤੇ ਵੀ ਪਾਬੰਦੀ ਸੀ ਜੀ। 1988 ਦੇ ਵਿੱਚ ਅੱਜ ਦੇ ਦਿਨ ਬੇਨਜ਼ੀਰ ਭੁੱਟੋ ਪ੍ਰਾਈਮ ਮਿਨਿਸਟਰ ਬਣੀ ਪਾਕਿਸਤਾਨ ਦੀ ਪਹਿਲੀ ਔਰਤ ਪ੍ਰਾਈਮ ਮਿਨਿਸਟਰ ਵੀ ਸੀ ਔਰ ਅਨਫੋਰਚੂਨੇਟਲੀ ਜਿਹੜੀ ਹੈ ਵਾਇਲੈਂਸ ਦੇ ਨਾਲ ਹੀ ਉਸ ਦੀ ਡੈਥ ਹੋਈ। 1991 ਦੇ ਵਿੱਚ ਯੂਕਰੇਨ ਜਿਹੜਾ ਕਿ ਸੋਵੀਅਤ ਯੂਨੀਅਨ ਦਾ ਹਿੱਸਾ ਸੀ, 15 ਉਸ ਦੀਆਂ ਸਟੇਟਾਂ ਸੀ ਔਰ ਗੋਰਬਾਚੋਫ ਨੇ ਦੇਖਿਆ ਕਿ ਭਾਈ ਇਹ ਧੱਕੇ ਨਾਲ ਇਹਨਾਂ ਨੂੰ ਨਾਲ ਰੱਖਿਆ, ਉਹਨੇ ਸਭ ਨੂੰ ਹੱਕ ਦਿੱਤਾ ਕਿ ਤੁਸੀਂ ਰੈਫਰੈਂਡਮ ਕਰਾ ਕੇ ਫੈਸਲਾ ਕਰ ਲਓ ਕਿ ਤੁਸੀਂ ਰਸ਼ੀਆ ਦੇ ਨਾਲ ਰਹਿਣਾ ਕਿ ਅੱਡ ਹੋਣਾ। ਤੇ ਅੱਜ ਦੇ ਦਿਨ 1991 ਚ ਯੂਕਰੇਨ ਦੇ ਲੋਕਾਂ ਨੇ ਰੈਫਰੈਂਡਮ ਦੇ ਨਾਲ ਫੈਸਲਾ ਕੀਤਾ ਕਿ ਉਹ ਇੱਕ ਅਲੱਗ ਦੇਸ਼ ਬਣਨਾ ਚਾਹੁੰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਸਵਾਲ ਹੈ, ਅਕਾਲੀ ਦਲ ਦੇ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸੇ ਨੇ ਮੰਗ ਕੀਤੀ ਹੈ ਕਿ ਜੇਲ੍ਹਾਂ ਵਿੱਚ ਬੰਦ ਸਿੱਖ ਕੈਦੀਆਂ ਨੂੰ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਉਹਨਾਂ ਨੂੰ ਰਿਹਾ ਕੀਤਾ ਜਾਵੇ ਅਤੇ ਜੂਨ 84 ਦੇ ਘੱਲੂਘਾਰੇ ਲਈ ਜਿਨ੍ਹਾਂ ਫੌਜੀਆਂ ਨੂੰ ਬਹਾਦਰੀ ਦੇ ਤਗਮੇ ਦਿੱਤੇ ਗਏ ਹਨ ਉਹ ਵਾਪਸ ਲਏ ਜਾਣ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਹੁਣ ਜਿਉਂ-ਜਿਉਂ ਆਰਐਸਐਸ ਇਹਨਾਂ ਨੂੰ ਠੁੱਡ ਮਾਰ ਰਿਹਾ, ਇਹਨਾਂ ਨੂੰ ਹੁਣ ਪੰਥਕ ਏਜੰਡਾ ਤੇ ਸਿੱਖੀ ਦੀਆਂ ਗੱਲਾਂ ਯਾਦ ਆ ਰਹੀਆਂ ਜੀ। ਹੁਣ ਢੀਂਡਸਾ ਰਾਜ ਸਭਾ ਦਾ ਮੈਂਬਰ ਹੈ, ਉਹਨੇ ਰਾਜ ਸਭਾ ਦੇ ਵਿੱਚ ਵੀ ਮੰਗ ਕੀਤੀ ਕਿ ਜੀ ਜਿਹੜੇ ਕੈਦੀ ਆਪਣੇ ਕੱਟ ਚੁੱਕੇ ਨੇ ਸਿੱਖ ਆਪਣੀਆਂ ਸਜ਼ਾਵਾਂ ਉਹਨਾਂ ਨੂੰ ਛੱਡਿਆ ਜਾਏ ਔਰ ਉਹਨੇ ਇੱਕ ਲੈਟਰ ਪ੍ਰਾਈਮ ਮਿਨਿਸਟਰ ਨੂੰ ਲਿਖਿਆ ਜਿਹਦਾ ਅੱਜ ਦੇ ਮੀਡੀਆ ਦੇ ਵਿੱਚ ਚਰਚਾ ਹੈ ਕਿ ਜੀ ਜੂਨ 84 ਦਾ ਘੱਲੂਘਾਰਾ ਆਪਣੇ ਦੇਸ਼ ਦੇ ਸਿਟੀਜ਼ਨਸ ਦੇ ਉੱਤੇ ਫੌਜ ਨੇ ਧਾਵਾ ਬੋਲਿਆ ਸੀ ਔਰ ਉਦੋਂ ਜਿਹੜੇ ਫੌਜੀਆਂ ਨੂੰ ਬਾਅਦ ਦੇ ਵਿੱਚ ਰਾਸ਼ਟਰਪਤੀ ਭਵਨ 'ਚ ਸਮਾਗਮ ਕਰਕੇ ਤਗਮੇ ਦਿੱਤੇ ਗਏ ਉਹ ਵਾਪਸ ਲੈ ਜਾਣ। ਇਹਨੂੰ ਕੋਈ ਪੁੱਛੇ ਢੀਂਡਸੇ ਨੂੰ ਜਾਂ ਇਹਨਾਂ ਅਕਾਲੀਆਂ ਨੂੰ ਕਿ ਤੁਸੀਂ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਜਿਹੜੇ ਫੜੇ ਹੋਏ ਨੇ ਸਿੱਖ ਕੈਦੀ ਤੁਸੀਂ ਨਵੇਂ ਫੜ ਰਹੇ ਹੋ ਰੋਜ਼। ਪਿਛਲੇ ਦਿਨਾਂ 'ਚ ਕਿਵੇਂ ਹਰਮਿੰਦਰ ਸਿੰਘ ਮਿੰਟੂ ਜਿਹਨੂੰ 22 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਹੁਣ ਜੇਲ੍ਹ ਭੇਜਿਆ ਜੀ। ਰਮਨਦੀਪ ਸਿੰਘ, ਰਤਨਦੀਪ ਸਿੰਘ, ਸੁਮੇਧ ਸੈਣੀ ਇੱਕ ਪਾਸੇ ਡਰਾਮਾ ਕਰਦਾ ਜੀ ਅਖੰਡ ਪਾਠ ਮੈਂ ਕਰਾ ਰਿਹਾ ਅਕਾਲ ਤਖਤ ਤੇ, ਦੂਜੇ ਪਾਸੇ ਜਿਹੜਾ ਹੈ ਉਹ ਬੇਗੁਨਾਹ ਨੌਜਵਾਨਾਂ ਨੂੰ ਉਹ ਝੂਠੇ ਕੇਸਾਂ 'ਚ ਫਸਾਇਆ ਜਾ ਰਿਹਾ। ਤੇ 30 ਸਾਲ 'ਚ ਤੁਹਾਡੀ ਸਰਕਾਰ ਵੀ ਬਣੀ, ਵਾਜਪਾਈ ਦੀ ਸਰਕਾਰ 'ਚ ਤੁਸੀਂ ਭਾਈਵਾਲ ਬਣੇ 3 ਵਾਰ, ਤੁਸੀਂ ਕਿਉਂ ਨਾ ਉਦੋਂ ਮੰਗ ਕੀਤੀ ਜਾਂ ਉਦੋਂ ਤੁਹਾਨੂੰ ਕਿਉਂ ਨਹੀਂ ਯਾਦ ਆਇਆ ਕਿ ਜੀ ਜੂਨ 84 ਦੇ ਜਿਨ੍ਹਾਂ ਨੂੰ ਬਹਾਦਰੀ ਅਵਾਰਡ ਦਿੱਤੇ ਨੇ ਉਹ ਵਾਪਸ ਦਿਵਾਏ ਜਾਣ? ਹੁਣ ਤਾਂ ਅੱਧਿਓਂ ਜ਼ਿਆਦਾ ਉਹ ਮਰ ਗਏ ਜਾਂ ਜਿਨ੍ਹਾਂ ਨੂੰ ਅਵਾਰਡ 30 ਸਾਲ ਪਹਿਲਾਂ ਦਿੱਤਾ ਹੈ, ਪ੍ਰੈਜ਼ੀਡੈਂਟ ਕੌਣ ਸੀ, ਅੱਜ ਕੌਣ ਹੈ, ਇਹ ਸਾਰੇ ਦੇ ਪਿੱਛੇ ਸਿਰਫ ਇਹ ਹੁਣ ਆਪਣਾ ਆਉਣ ਵਾਲੇ ਦਿਨਾਂ 'ਚ ਕਿ ਜਦੋਂ ਠੁੱਡ ਪੈਣਾ ਪੂਰਾ ਆਰਐਸਐਸ ਦਾ, ਬੀਜੇਪੀ ਨੇ ਫੁੱਲ ਸਕੇਲ ਇਹਨਾਂ ਨੂੰ ਲੈਣਾ ਤੇ ਇਹ ਸਿੱਖਾਂ 'ਚ ਜਾ ਕੇ ਕੁਝ ਦੱਸਣ ਜੋਗੇ ਹੋਣ, ਫਿਰ ਆਪਣਾ ਇਹ ਬਿਆਨ ਦੀ ਕਾਪੀ ਕੱਢ ਲੈਣਗੇ, ਦੇਖੋ ਜੀ ਅਸੀਂ ਤਾਂ ਇਹ ਮੰਗ ਕੀਤੀ ਸੀ ਔਰ ਉਹਨੇ ਕਿਹਾ ਜੀ ਅਸੀਂ ਤਾਂ ਮੰਗ ਕੀਤੀ ਹੈ ਕਿ ਵੀ ਇਹ ਉਹਨਾਂ ਦੇ ਫੌਜੀਆਂ ਦੇ ਅਵਾਰਡ ਵਾਪਸ ਲੈਣੇ ਚਾਹੀਦੇ ਨੇ ਜੀ। ਸੋ ਇਹ ਇੱਕ ਡਰਾਮੇਬਾਜ਼ੀ ਤੋਂ ਵੱਧ ਕੇ ਕੁਝ ਨਹੀਂ ਹੈ, ਪਰ ਇਹ ਬਿਆਨਬਾਜ਼ੀਆਂ ਤੋਂ ਇਹਨਾਂ ਦਾ ਬੇਸਬਰਾਪਨ ਵੀ ਨਜ਼ਰ ਆ ਰਿਹਾ ਹੈ ਕਿ ਵੀ ਇਹਨਾਂ ਨੂੰ ਵੀ ਲੱਗ ਰਿਹਾ ਵੀ ਇਹਨਾਂ ਦਾ ਜਿਹੜਾ ਹੁਣ ਉਹ ਠੁਕ-ਠਕਾ ਜਿਹੜਾ ਆਰਐਸਐਸ ਦੇ ਨਾਲ ਰਲ ਕੇ ਸੀ ਸ਼ਾਇਦ ਜ਼ਿਆਦਾ ਦੇਰ ਨਾ ਚੱਲੇ ਤੇ ਵਾਪਸ ਇਹ ਪੰਥਕ ਏਜੰਡੇ ਜਾਂ ਸਿੱਖੀ ਦੀ ਗੱਲ ਕਰਕੇ ਸਿੱਖਾਂ ਨੂੰ ਫੇਰ ਜਿਹੜਾ ਹੈ ਉਹ ਉੱਲੂ ਬਣਾਉਣ ਦੇ ਚੱਕਰ 'ਚ ਨੇ। ਸੋ ਇਹ ਸਟੇਟਮੈਂਟਸ ਦੋਨੋਂ ਹੀ ਜਿਹੜੀਆਂ ਨੇ ਉਹ ਇਸ ਮਾਨਸਿਕਤਾ 'ਚੋਂ ਨਿਕਲੀਆਂ, ਕੋਈ ਜਿਹੜੀ ਹੈ ਸੀਰੀਅਸ ਇਹਨਾਂ ਦੀ ਪਹੁੰਚ ਨਹੀਂ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੁਰੂ ਰਾਮਦਾਸ ਜੀ ਦੇ ਵਾਰਾਂ ਤੇ ਵਧੀਕ ਸ਼ਲੋਕ ਨੰਬਰ 24 ਨੂੰ ਚੁਣਿਆ ਜੀ ਔਰ ਇਹ ਸ਼ਲੋਕ ਹੈ, ਸਭਨਾ ਰਾਗਾਂ ਵਿੱਚ ਸੋ ਭਲਾ ਭਾਈ, ਜਿਤ ਵਸਿਆ ਮਨ ਆਏ, ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨ ਜਾਏ, ਰਾਗੈ ਨਾਦੈ ਬਾਹਰਾ, ਇਨੀ ਹੁਕਮ ਨ ਬੂਝੈ ਜਾਏ, ਨਾਨਕ ਹੁਕਮੈ ਬੂਝੈ ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ, ਸਭ ਕਿਛ ਤਿਸ ਤੇ ਹੋਇਆ, ਜਿਉਂ ਤਿਸੈ ਦੀ ਰਜਾਏ ਜੀ। ਹੁਣ ਇਹਦੇ 'ਚ ਰਾਗ ਮਿਊਜ਼ਿਕ ਦੀ ਦੁਨੀਆ ਦੇ ਵਿੱਚ ਜਿਹੜਾ ਹੈ ਨੋਟ ਅੰਗਰੇਜ਼ੀ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਜਿਸ 'ਚ ਇੱਕ ਖਾਸ ਰਿਦਮ ਦੇ ਵਿੱਚ ਕਿਸੇ ਚੀਜ਼ ਨੂੰ ਗਾਇਆ, ਜਿਵੇਂ ਗੁਰੂ ਗ੍ਰੰਥ ਸਾਹਿਬ ਦੀ
ਬਾਣੀ ਦੇ 31 ਰਾਗ ਨੇ ਗੁਰੂ ਗ੍ਰੰਥ ਸਾਹਿਬ 'ਚ 31 ਰਾਗਾਂ ਦੇ ਆਧਾਰ ਦੇ ਉੱਤੇ ਬਾਣੀ ਨੂੰ ਜਿਹੜਾ ਹੈ ਉਹ ਦਰਜ ਕੀਤਾ ਗਿਆ ਜੀ। ਤੇ ਗੁਰੂ ਰਾਮਦਾਸ ਫਰਮਾਉਂਦੇ ਨੇ ਕਿ ਭਾਈ ਰਾਗ ਚੰਗੀ ਚੀਜ਼ ਹੈ, ਪਰ ਇਹ ਰਾਗ ਨਿਰੰਕਾਰ ਦੇ ਨਾਲ ਜੋੜਨ ਦੇ ਲਈ ਹੋਣਾ ਚਾਹੀਦਾ ਹੈ। ਹੁਣ ਦੂਸਰੇ ਪਾਸੇ ਜਿਵੇਂ ਇਸਲਾਮ ਦੇ ਵਿੱਚ ਮਿਊਜ਼ਿਕ ਜਾਂ ਰਾਗ ਤੋਂ ਵਿਵਰਜਿਤ ਕੀਤਾ ਗਿਆ ਸੀ ਇਸਲਾਮ ਨੂੰ ਮੰਨਣ ਵਾਲਿਆਂ ਨੂੰ, ਉਹਦਾ ਕਾਰਨ ਇਹ ਹੈ ਵੀ ਇਹੀ ਰਾਗ ਵਿਸ਼ੇ ਵਿਕਾਰਾਂ ਦੇ ਲਈ ਵੀ ਇਸਤੇਮਾਲ ਹੁੰਦੇ ਨੇ। ਜਿਹੜਾ ਕੋਠਾ ਕਲਚਰ ਸੀ ਜਾਂ ਜਿਹੜਾ ਦੂਸਰਾ ਕਲਚਰ ਸੀ ਕਿ ਬੰਦਾ ਵਿਕਾਰੀ ਭਾਵਨਾ ਦੇ ਨਾਲ ਉਸ ਰਾਗ ਨੂੰ, ਉੱਥੇ ਵੀ ਉਹੀ ਸਜੰਦੇ, ਉਹੀ ਤਬਲੇ, ਉਹੀ ਵੱਜ ਰਹੇ ਹੁੰਦੇ ਨੇ। ਸੋ ਗੁਰੂ ਸਾਹਿਬਾਨ ਨੇ ਉਸ ਰਾਗ ਨੂੰ ਦਰਜਾ ਅਧਿਆਤਮ ਦੀ ਦੁਨੀਆ ਦੇ ਵਿੱਚ ਲਿਆ ਕੇ ਉੱਚਾ ਦਿੱਤਾ, ਇਸ ਲਈ ਕਿ ਉਸ ਰਾਗ ਨੂੰ ਅਕਾਲ ਪੁਰਖ ਦੇ ਨਾਲ ਜੋੜਨ ਦਾ ਮਾਧਿਅਮ ਬਣਾਇਆ। ਸੋ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਕਿ ਭਾਈ ਸਭਨਾ ਰਾਗਾਂ ਵਿੱਚ ਸੋ ਭਲਾ ਭਾਈ ਜਿਤ ਵਸਿਆ ਮਨ ਆਏ। ਜਿਸ ਰਾਗ ਦੇ ਗਾਇਨ ਨਾਲ ਨਿਰੰਕਾਰ ਦਿਲ ਦੇ ਵਿੱਚ ਆ ਕੇ ਵਸਦਾ ਹੈ, ਉਸ ਨੂੰ ਹੀ ਅਸੀਂ ਭਲਾ ਕਹਿੰਦੇ ਆ ਜਾਂ ਭਲਾ ਕਹੀਏ। ਰਾਗ ਨਾਦ ਸਭ ਸੱਚ ਹੈ, ਕੀਮਤ ਕਹੀ ਨਾ ਜਾਏ। ਹੁਣ ਨਾਦ ਬਹੁਤ ਵਾਰ ਅਕਾਲੀ ਸੰਗੀਤ ਨੂੰ ਕਹਿੰਦੇ ਨੇ, ਅਕਾਲ ਪੁਰਖ ਦੇ ਨਾਲ, ਇਸ ਲਈ ਅਨਹਦ ਨਾਦ ਵੀ ਸ਼ਬਦ ਕਿਹਾ ਜਾਂਦਾ ਹੈ। ਇੱਕ ਉਹ ਸ਼ਬਦ ਜਿਹੜਾ ਤੁਹਾਡਾ ਜਦੋਂ ਤੁਹਾਡੇ ਅੰਦਰ ਉਹ ਆਨੰਦ ਹੈ, ਨਿਰੰਕਾਰ ਦੇ ਨਾਲ ਤੁਹਾਡੀ ਪ੍ਰੀਤ ਹੈ ਔਰ ਅੰਦਰ ਤੁਹਾਡਾ ਉਹ ਨਾਮ ਦਾ ਖੰਡਾ ਖੜਕਦਾ ਹੈ, ਜਿਹਨੂੰ ਭਾਈ ਰਣਜੀਤ ਸਿੰਘ ਨਾਮ ਦਾ ਖੰਡਾ ਕਹਿੰਦੇ ਨੇ। ਸੋ ਉਹ ਜਿਹੜਾ ਖੰਡਾ ਹੈ ਉਹਦੇ 'ਚ ਕੋਈ ਦੋ, ਹੁਣ ਸੰਗੀਤ ਪੈਦਾ ਹੁੰਦਾ ਜਦੋਂ ਦੋ ਚੀਜ਼ਾਂ ਆਪਸ 'ਚ ਟਕਰਾਉਂਦੀਆਂ ਜੀ। ਪਾਣੀ ਦਰਿਆਵਾਂ ਦੇ ਵਿੱਚ ਵਗਦਾ ਹੈ, ਨਾਲਿਆਂ ਦੇ ਵਿੱਚ ਸਟੀਮ, ਪਾਣੀ ਪੱਥਰਾਂ 'ਚ ਲੱਗਦਾ ਹੈ, ਤੇ ਤੁਸੀਂ ਜਦੋਂ ਪਾਣੀ ਦੇ ਕੰਢੇ ਬੈਠਦੇ ਹੋ ਤਾਂ ਤੁਹਾਨੂੰ ਮਿੱਠੀ ਮਿੱਠੀ ਕਲ 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 ਆਵਾਜ਼ ਸੁਣਾਈ ਦਿੰਦੀ ਹੈ। ਤਬਲਾ ਵੀ ਤੁਸੀਂ ਸਟ੍ਰਾਈਕ ਕਰ ਰਹੇ ਹੋ, ਵਾਜਾ ਜਿਹੜਾ ਉਹਦੇ ਵਿੱਚ ਹਵਾ ਜਿਹੜੀ ਹੈ ਉਹ ਆਵਾਜ਼ ਕਰ ਰਹੀ ਹੈ। ਸੋ ਹਮੇਸ਼ਾ ਦੋ ਚੀਜ਼ਾਂ ਦਾ ਟਕਰਾਅ ਇੱਕ ਸ਼ਬਦ ਪੈਦਾ ਕਰਦਾ, ਤੇ ਜੋ ਇੱਕ ਰਿਦਮ ਦੇ ਵਿੱਚ ਹੈ ਉਹ ਇੱਕ ਰਾਗ ਬਣ ਜਾਂਦਾ। ਤੇ ਅਨਹਦ ਉਹ ਹੈ ਜਿਹੜਾ ਨਿਰੰਕਾਰ ਦਾ ਸਿਮਰਨ ਯਾਦ ਬਿਨਾਂ ਦੋ ਚੀਜ਼ਾਂ ਦੇ, ਬਿਨਾਂ ਆਹਤ ਦੇ ਹੈ। ਇੱਕ ਚੀਜ਼ ਕੋਈ ਦੂਸਰੇ ਨੂੰ ਆਹਤ ਨਹੀਂ ਕਰਦੀ। ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਭਾਈ ਜਿਹੜਾ ਨਿਰੰਕਾਰ ਹੈ ਉਹ ਰਾਗ ਔਰ ਨਾਦ ਇਸ ਤੋਂ ਬਾਹਰ ਹੈ, ਔਰ ਇਸ ਤਰੀਕੇ ਦੇ ਨਾਲ ਸਿਰਫ ਰਾਗ ਦੇ ਸਹਾਰੇ ਜੇ ਨਿਰੰਕਾਰ ਦੀ ਯਾਦ ਨਹੀਂ ਹੈ ਤਾਂ ਤੁਸੀਂ ਨਿਰੰਕਾਰ ਨੂੰ ਨਹੀਂ ਬੁੱਝ ਸਕਦੇ। ਇਨੀ ਹੁਕਮ ਨਾ ਬੁੱਝਿਆ ਜਾਏ, ਨਾਨਕ ਹੁਕਮੈ ਬੁੱਝੈ ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ। ਸੋ ਜਿਹੜੇ ਸਤਿਗੁਰੂ ਦੇ ਨਾਲ ਜੁੜ ਜਾਂਦੇ ਨੇ, ਸਤਿਗੁਰੂ ਦੀ ਬਾਣੀ ਤੇ ਅਮੰਨਾ ਕਰਦੇ ਨੇ, ਉਹਨਾਂ ਨੂੰ ਇਹ ਰਸਤਾ ਸਮਝ ਆ ਸਕਦਾ ਹੈ ਕਿ ਅਲਟੀਮੇਟਲੀ ਟਰੂ ਗੁਰੂ ਦੇ ਵਿਲ ਦੇ ਨਾਲ ਨਿਰੰਕਾਰ ਦੀ ਰਜ਼ਾ ਦੇ ਵਿੱਚ ਰਹਿੰਦਿਆਂ ਹੀ ਤੁਸੀਂ ਉਸ ਅਨਹਦ ਨਾਦ ਨੂੰ, ਉਸ ਰਾਗ ਨੂੰ ਜਿਹੜਾ ਰੱਬ ਦੀ ਯਾਦ ਦਾ ਰਾਗ ਹੈ, ਸਮਝ ਸਕਦੇ ਹੋ। ਸਭ ਕੁਛ ਤਿਸ ਤੇ ਹੋਇਆ ਜਿਉਂ ਤਿਸੈ ਦੀ ਰਜਾਏ। ਔਰ ਇਹ ਗੱਲ ਸਮਝ ਆ ਜਾਂਦੀ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਕੁਛ ਵੀ ਵਾਪਰਦਾ ਹੈ, ਜੋ ਕੁਛ ਵੀ ਵਾਪਰ ਰਿਹਾ ਹੈ, ਜੋ ਕੁਛ ਵੀ ਵਾਪਰੇਗਾ, ਇਹ ਨਿਰੰਕਾਰ ਦੀ ਰਜ਼ਾ ਦੇ ਨਾਲ ਹੀ ਹੁੰਦਾ ਹੈ, ਉਸ ਦੇ ਹੁਕਮ 'ਚ ਹੀ ਹੁੰਦਾ। ਔਰ ਸਿੱਖ ਦਾ ਤਾਂ ਰਸਤਾ ਹੀ ਇਹ ਹੈ, ਜਦੋਂ ਅਸੀਂ ਇਹੀ ਸਵਾਲ ਔਰ ਇਹੀ ਜਵਾਬ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ। ਕਿ ਕਿਵੇਂ ਸਚਿਆਰੇ ਹੋਈਏ, ਕਿਵੇਂ ਝੂਠ ਦੀ ਕੰਧ ਟੁੱਟੇ, ਤੇ ਫਿਰ ਇਸ ਦਾ ਹੀ ਜਵਾਬ ਹੈ ਕਿ ਹੁਕਮ ਰਜਾਈ ਚੱਲਣਾ, ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਦੇ ਵਿੱਚ ਚੱਲਣਾ। ਇਹੀ ਜਿਹੜਾ ਹੈ ਉਹ ਅਲਟੀਮੇਟਲੀ ਜੀਵਨ ਦੇ ਤੱਥ ਨੂੰ ਸਮਝਾਉਂਦਾ ਹੈ ਔਰ ਨਿਰੰਕਾਰ ਦੇ ਨਾਲ ਪਿਆਰ ਔਰ ਇਕਮਿਕਤਾ ਪੈਦਾ ਕਰਦਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ ਤੇ ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।